जग्गी जौल जिसने नैवर फॉरगेट 84 वैबसाइट कायम किया होया सी, जिहदे थल्ले जिहड़े सारे पीरीयड दे विच शहीद होए सिंह ਸਿੰਘਣੀਆਂ ने उन्हां दा ब्रीफ प्रोफाइल हुंदा सी। स्कॉटलैंड का रहने वाला ब्रिटिश सिटीजन जगतार सिंह जौल अपना विआह कराने के लिए पंजाब च जाता है, उसका आनंद कारज हो जाता है। वो अपनी वाइफ के नाल एक शॉपिंग मॉल के उत्ते जिहड़ा वो शॉपिंग कर रहा है और अचानक एक जिहड़ी है अणपछाती कार दे विच उसनूं अगवा कर लिया जाता है, चुक लिया जाता है। 5 साल हो चुके ने, अजे तक भी किसी भारत की अदालत दे विच जगतार सिंह जौल के खिलाफ कोई चार्जशीट फाइल नहीं की जाती। जदों जग्गी जौल पंजाब दे विच सी और इन उदी गिरफ्तारी करवाउण च जां उहदे टॉर्चर जिहड़ा सबसीक्वेंट होया उहदे लई यूके दी खुफिया एजेंसी MI6 जां इउं कहा जाए कि यूके दी हुकूमत जिम्मेवार है। इत्थे तां खुद ही ये चोर निकले कि इन्हां ने अपने सिटीजन नूं उन्हां जाबरां दे हवाले करवाया जिथे हर एक नूं टॉर्चर किया जाता है, जिथे झूठे केस बनाए जाते हैं। It was already a scandal that when British national was snatched off the street by Indian authorities while on his honeymoon, outgoing Prime Minister Boris Johnson left him to rot for 5 years before finally admitting he was being arbitrarily detained. Now it appears UK government has not just been negligent but may have unlawfully enabled his abduction and brutal torture through a tip-off to the Indian authorities. वाहिगुरू जी का खालसा वाहिगुरू जी की फतेह। अस्सलाम वालेकुम। आदाब अर्ज मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानू भी तो दुनिया भर च बैठे साडे बहुत ही प्यारे सोहणे सियाणे TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 23 अगस्त 2022 8 भादो नानकशाही संवत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ ਫੈਬਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਜੀਤ ਸਿੰਘ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਲਾਮਬੰਦ ਕਰਨ ਲਈ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਜਜ਼ਬਾਤਾਂ ਵਿੱਚੋਂ ਨਿਕਲ ਕੇ ਗਰਾਊਂਡ ਤੇ ਕੁਝ ਬਦਲ ਸਕੀਏ। ਜਿਵੇਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੋਢੀ ਅੰਮ੍ਰਿਤਪਾਲ ਸਿੰਘ ਪੰਜਾਬ ਪਹੁੰਚੇ ਹਨ, ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਹਾਲਾਤ ਹਨ ਜਾਂ ਜੋ ਸਟੇਟ ਦਾ ਵਰਤਾਰਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟਿਸ਼
ਸਿਟੀਜ਼ਨ ਜੱਗੀ ਜੋਲ ਪਿਛਲੇ ਲਗਭਗ 5 ਸਾਲ ਤੋਂ ਭਾਰਤ ਦੀ ਕੈਦ ਵਿੱਚ ਹਨ ਅਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਸੋ ਅਚਾਨਕ ਇੱਕ ਹੈਰਾਨਕੁਨ ਸੱਚਾਈ ਜਿਹੜੀ ਆ ਉਹ ਸਾਹਮਣੇ ਆਈ ਹੈ ਕਿ ਜੱਗੀ ਜੋਲ ਨੂੰ ਬ੍ਰਿਟਨ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਵੱਲੋਂ ਹੀ ਭਾਰਤ ਵਿੱਚ ਗ੍ਰਿਫਤਾਰ ਜਿਹੜਾ ਹੈ ਕਰਵਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਜੀਤ ਸਿੰਘ ਟਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਖੁਦ ਨੌਜਵਾਨ ਨੇ, ਪੰਥਕ ਭਾਵਨਾ ਰੱਖਦੇ ਨੇ, ਇਸ ਲਈ ਜਿਹੜਾ ਉਹਨਾਂ ਦਾ ਕੰਸਰਨ ਵੀ ਹੈ ਕਿ ਜਦੋਂ ਕੋਈ ਘਟਨਾਕ੍ਰਮ ਹੁੰਦਾ ਹੈ ਤੇ ਇੱਕਦਮ ਨੌਜਵਾਨਾਂ ਦੇ ਵਿੱਚ ਪੰਜਾਬ 'ਚ ਖਾਸ ਤੌਰ ਤੇ ਉਭਾਰ ਹੁੰਦਾ ਹੈ, ਜੋਸ਼ ਹੁੰਦਾ ਹੈ, ਪਰ ਜਿਉਂ ਹੀ ਉਹ ਪਲ ਓਵਰ ਹੋ ਜਾਂਦੇ ਨੇ ਤੇ ਫਿਰ ਉਸੇ ਉਵੇਂ ਹੀ ਲੱਗਦਾ ਕਿ ਭਾਈ ਕੋਈ ਗਾਈਡਲਾਈਨ ਨਹੀਂ ਹੈ, ਕੋਈ ਡਾਇਰੈਕਸ਼ਨ ਨਹੀਂ ਹੈ, ਕੋਈ ਅਗਵਾਈ ਨਹੀਂ ਜੀ। ਔਰ ਉਹਨਾਂ ਨੇ ਜਿਹੜਾ ਫਿਕਰ ਜ਼ਾਹਰ ਕੀਤਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਕਿਵੇਂ ਜਥੇਬੰਦਕ ਢਾਂਚੇ 'ਚ ਜਿਹੜਾ ਢਾਲਿਆ ਜਾ ਸਕਦਾ ਹੈ। ਔਰ ਫਿਰ ਖੁਦ ਹੀ ਉਹਨਾਂ ਨੇ, ਜਿਵੇਂ ਪਿਛਲੇ ਦਿਨਾਂ ਦੀ ਇਹ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਦੀਪ ਸਿੱਧੂ ਤੋਂ ਬਾਅਦ ਪ੍ਰਧਾਨ ਥਾਪੇ ਗਏ, ਉਹ ਬਾਹਰ ਦੁਬਈ ਦੇ ਵਿੱਚ ਬੜੇ ਸਫਲ ਕਾਰੋਬਾਰੀ ਸਨ, ਆਪਣਾ ਉਹਨਾਂ ਦਾ ਕੰਮਕਾਰ ਸੀ। ਲੇਕਿਨ ਹੁਣ ਉਹ ਉੱਥੋਂ ਜਿਹੜਾ ਸਭ ਕੁਝ ਬੰਦ ਕਰਕੇ ਪੰਜਾਬ ਦੀ ਧਰਤੀ ਤੇ ਉਹ ਆਏ ਨੇ। ਉਹਨਾਂ ਨੂੰ ਥਾਂ ਥਾਂ ਉਹਨਾਂ ਦਾ ਨੌਜਵਾਨਾਂ ਵੱਲੋਂ ਸਵਾਗਤ ਵੀ ਕੀਤਾ ਗਿਆ, ਆਨਰ ਵੀ ਕੀਤਾ ਗਿਆ। ਔਰ ਇਹ ਆਸ ਵੀ ਹੈ ਕਿਉਂਕਿ ਦੀਪ ਸਿੱਧੂ ਇੱਕ ਹੋਪ ਬਣ ਕੇ ਉੱਭਰੇ ਸੀ। ਬੇਸ਼ੱਕ ਉਹਨਾਂ ਨੂੰ ਬਹੁਤ ਘੱਟ ਵਕਤ ਮਿਲਿਆ, ਲਗਭਗ 1.5 ਸਾਲ ਉਹਨਾਂ ਦਾ ਫੋਕਸ ਕਿਸਾਨ ਮੋਰਚਾ, ਜਦੋਂ ਸ਼ੰਭੂ ਬਾਰਡਰ ਤੇ ਉਹਨਾਂ ਨੇ ਆਪਣੇ ਝੰਡੇ ਗੱਡੇ ਤੇ ਫਿਰ ਸ਼ੰਭੂ ਤੋਂ ਸਿੰਘੂ ਤੱਕ, ਫਿਰ 26 ਜਨਵਰੀ ਦੀਆਂ ਘਟਨਾਵਾਂ, ਦਿੱਲੀ ਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਉਣ ਦੀਆਂ, ਔਰ ਉਸ ਤੋਂ ਬਾਅਦ ਉਹਨਾਂ ਦੀ ਕੀਤੀ ਗਈ ਕਿਰਦਾਰਕੁਸ਼ੀ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ। ਪਰ ਉਸ ਸਾਰੇ ਤੋਂ ਬਾਅਦ ਉਹਨਾਂ ਦਾ ਉਭਾਰ ਜਦੋਂ ਅਜੇ ਵਾਪਸ ਉਹ ਇੱਕ ਨਵੇਂ ਰੋਲ ਦੇ ਵਿੱਚ ਆ ਰਹੇ ਸੀ, ਔਰ ਉਸੇ ਦੌਰਾਨ ਉਹਨਾਂ ਦਾ ਕੀਤਾ ਗਿਆ ਕਤਲ ਜਿਹੜਾ ਜ਼ਾਹਰ ਹੈ, ਜਦੋਂ ਤੁਸੀਂ ਏਜੰਸੀਆਂ ਦਾ ਕੰਮ ਕਰਨ ਦਾ ਢੰਗ ਦੇਖਦੇ ਹੋ ਰਾਉਂਡ ਦਾ ਗਲੋਬ, ਤੇ ਫਿਰ ਇਹ ਸਮਝ ਆ ਜਾਂਦੀ ਹੈ ਕਿ ਇਸ ਕਿਸਮ ਦੇ ਐਕਸੀਡੈਂਟ ਕਿਵੇਂ ਕਰਵਾਏ ਜਾਂਦੇ ਨੇ। ਔਰ ਉਸ ਨੇ ਇੱਕ ਬਹੁਤ ਵੱਡਾ ਗੈਪ ਵੀ ਛੱਡਿਆ ਪੋਲੀਟੀਕਲ ਅਰੀਨਾ 'ਚ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਨੂੰ ਦੀਪ ਸਿੱਧੂ ਨੇ ਇਨਸਪਾਇਰ ਕੀਤਾ, ਮੋਟੀਵੇਟ ਕੀਤਾ, ਉਹਨਾਂ ਨੇ ਇਹ ਫੈਸਲਾ ਲਿਆ ਕਿ ਭਾਈ ਨਹੀਂ, ਦੀਪ ਸਿੱਧੂ ਦੀ ਜਿਹੜੀ ਲੈਗੇਸੀ ਹੈ, ਜਿਹੜੀ ਲੈਗੇਸੀ ਜ਼ਾਹਰ ਹੈ ਸਿੱਖੀ ਦੀ, ਪੰਥ ਦੀ ਗੱਲ ਹੈ, ਉਹਨੂੰ ਅਸੀਂ ਅੱਗੇ ਤੋਰਨਾ ਹੈ। ਹਾਲਾਂਕਿ ਵਿਦਨ ਨੌਜਵਾਨਾਂ ਦੇ ਕੁਛ ਉੱਥੇ ਕੁਛ ਬਾਹਰ ਉਹਨਾਂ 'ਚ ਮਤਭੇਦ ਵੀ ਸਨ, ਲੇਕਿਨ ਮੈਂ ਸਮਝਦਾ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਚੋਣ ਜਿਹੜੀ ਹੈ ਉਹ ਠੀਕ ਚੋਣ ਹੈ। ਉਹਨਾਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਉਹ ਸਿੱਖੀ ਸਰੂਪ 'ਚ ਨਹੀਂ ਸਨ, ਲੇਕਿਨ ਉਹਨਾਂ ਦੀਆਂ ਐਕਟੀਵਿਟੀ ਤਾਂ ਪਹਿਲਾਂ ਵੀ ਸੀ। ਹੁਣ ਉਹ ਬੜੇ ਜਿਹੜਾ ਜਿੱਥੇ ਖਾਲਸਾਈ ਉਹਨਾਂ ਨੇ ਸਿੱਖੀ ਸਰੂਪ 'ਚ ਨੇ, ਉੱਥੇ ਉਹਨਾਂ ਦੀ ਸੋਚ ਦੇ ਵਿੱਚ ਵੀ ਪੜ੍ਹੇ ਲਿਖੇ ਨੇ। ਪੰਜਾਬ ਦੇ ਗਰਾਊਂਡ ਰਿਐਲਿਟੀ, ਪੇਂਡੂ ਜਿਹੜਾ ਉਹ ਸਾਰੇ ਸੱਭਿਆਚਾਰ ਸਿਸਟਮ ਨੂੰ ਸਮਝਦੇ ਨੇ, ਔਰ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਪੰਜਾਬ ਦੀ ਧਰਤੀ ਤੇ ਪਹੁੰਚਣਾ ਇੱਕ ਇਹ ਉਹਨਾਂ ਦੇ ਵੀ ਮੂੰਹ ਬੰਦ ਕਰਦਾ। ਜਿਹੜੇ ਬਹੁਤ ਵਾਰ ਈਵਨ ਜਿਹੜੇ ਡਾਇਸਪੋਰਾ 'ਚ ਐਕਟਿਵ ਨੇ, ਉਹਨਾਂ ਬਾਰੇ ਜਿਹੜੇ ਭੌਂਕੇ ਕਿਸਮ ਦੇ ਲੋਕ ਨੇ, ਉਹ ਜਿਨ੍ਹਾਂ ਕੋਲ ਹੋਰ ਕੁਝ ਨਹੀਂ ਹੁੰਦਾ ਤੇ ਉਹ ਕਹਿਣਗੇ ਜੀ ਉੱਥੇ ਬਹਿ ਕੇ ਬਾਹਰ ਗੱਲਾਂ ਕਰੋ, ਇੱਥੇ ਆ ਕੇ ਕਰੋ। ਸੋ ਮੈਂ ਸਮਝਦਾ ਵੀ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦਾ ਮੂੰਹ ਬੰਦ ਕੀਤਾ, ਤੇ ਦੂਸਰਾ ਅਸੀਂ ਇਹ ਸਮਝਦੇ ਹਾਂ ਕਿ ਵੀ ਨੌਜਵਾਨ ਨੇ ਅਜੇ, ਉਹਨਾਂ ਨੂੰ ਆਪਣਾ ਆਪ ਜਿਵੇਂ ਪੰਜਾਬ 'ਚ ਉਹ ਪਹੁੰਚੇ ਨੇ, ਜਿਹੜੀਆਂ ਡਾਈਸੈਂਟਿੰਗ ਆਵਾਜ਼ਾਂ ਨੇ, ਜਿਹੜੀਆਂ ਇਮਾਨਦਾਰ ਨੇ। ਮੈਂ ਸਮਝਦਾ ਵੀ ਜਦੋਂ ਇਮਾਨਦਾਰ, ਕਈ ਵਾਰ ਇਹ ਜਿਹੜੀ ਧੜੇਬਾਜ਼ੀ ਹੈ ਜਾਂ ਕਈ ਵਾਰ ਵਿਰੋਧ ਹੈ, ਉਹ ਐਵੇਂ ਸ਼ਖਸੀ ਕਾਰਨਾਂ ਕਰਕੇ ਵੀ ਹੁੰਦਾ ਹੈ, ਕਈ ਵਾਰ ਹਉਮੈ ਵਸ ਹੁੰਦਾ ਹੈ, ਕਈ ਵਾਰ ਈਰਖਾ ਵਸ ਹੁੰਦਾ ਹੈ। ਸੋ ਜਿਹੜੇ ਤਾਂ ਬਦਦਿਆਨਤ ਨੇ, ਜਿਨ੍ਹਾਂ ਦਾ ਕੰਮ ਹੀ, ਉਹਨਾਂ ਦੇ ਨਾਲ ਤਾਂ ਕਦੇ ਤੁਹਾਨੂੰ ਲੀਕ ਖਿੱਚਣੀ ਪੈਂਦੀ ਹੈ, ਉੱਥੇ ਤਾਂ ਕੋਈ ਸਮਝੌਤੇ ਦੀ ਲਾਈਨ ਨਹੀਂ ਹੁੰਦੀ। ਪਰ ਅਸੀਂ ਸਮਝਦੇ ਹਾਂ ਵੀ ਵਿਦਿਨ, ਜਿਵੇਂ ਅੰਮ੍ਰਿਤਪਾਲ ਸਿੰਘ ਹੋਰਾਂ ਦੀਆਂ ਜਿਹੜੇ ਇੰਟਰਵਿਊਜ਼ ਤੋਂ ਜਾਂ ਦੂਸਰੇ ਤੋਂ ਮੇਰੀ ਤਾਂ ਕਦੇ ਗੱਲਬਾਤ ਨਹੀਂ ਹੋਈ, ਲੇਕਿਨ ਮੈਂ ਇਹ ਦੇਖ ਸਕਦਾ ਕਿ ਉਹਨਾਂ ਦੇ ਵਿੱਚ ਇਮਾਨਦਾਰੀ ਹੈ, ਪੋਟੈਂਸ਼ੀਅਲ ਹੈ, ਔਰ ਉਹ ਗਰਾਊਂਡ ਦੀ ਰਿਐਲਿਟੀ ਨੂੰ ਸਮਝਦੇ ਨੇ। ਸੋ ਅਸੀਂ ਉਹਨਾਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਵੀ ਦਿੰਦੇ ਹਾਂ, ਔਰ ਅਸੀਂ ਆਸ ਕਰਦੇ ਹਾਂ ਕਿ ਵਾਰਸ ਪੰਜਾਬ ਦੇ ਜਥੇਬੰਦੀ ਉਹਨਾਂ ਦੀ ਅਗਵਾਈ ਦੇ ਵਿੱਚ
ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਗੈਪ ਹੈ, ਵੈਕਿਊਮ ਹੈ ਪੋਲੀਟੀਕਲੀ, ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਜ਼ਬਾਤ ਪ੍ਰਚੰਡ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਾਡੇ ਇਹਨਾਂ 38 ਵਰ੍ਹਿਆਂ ਦੀ, ਜੇ ਅਸੀਂ 1984 ਤੋਂ ਗੱਲ ਕਰੀਏ ਤੇ ਜੇ 13 ਅਪ੍ਰੈਲ 1978 ਤੋਂ ਕਰੀਏ ਤਾਂ ਫਿਰ ਆਲਮੋਸਟ 44 ਸਾਲ ਦੀ ਲੈਗੇਸੀ ਹੈ। ਉੱਥੇ ਕੋਈ ਸ਼ਹੀਦੀ ਦੇਣ ਵਾਲਿਆਂ ਦੀ ਕਮੀ ਨਹੀਂ ਸੀ ਅੱਜ ਵੀ। ਉਸ ਦੇ ਲਈ ਉਹ ਤਾਂ ਗੁਰੂਆਂ ਦੀ ਰਹਿਮਤ ਨਾਲ ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੇ ਯੋਧੇ, ਗੁਰੂ ਦੇ ਬਚਨਾਂ ਦੇ ਉੱਤੇ ਚੱਲਣ ਵਾਲੇ ਹਮੇਸ਼ਾ ਪੈਦਾ ਹੁੰਦੇ ਰਹੇ ਨੇ, ਹੋ ਰਹੇ ਨੇ, ਹੁੰਦੇ ਰਹਿਣਗੇ। ਪਰ ਸਿਆਸੀ ਤੌਰ ਦੇ ਉੱਤੇ ਇੱਕ ਲਾਮਬੰਦੀ ਔਰ ਸਿਆਸੀ ਤੌਰ ਤੇ ਕੌਮੀ ਕਰ ਖਾਲਿਸਤਾਨ ਵੱਲ ਵਧਾਏ ਕਦਮ ਜਾਂ ਕਦਮ ਵਧਾਉਣ ਵਾਲੀ ਜਿਹੜੀ ਜਥੇਬੰਦੀ ਹੈ, ਉਸ ਦੀ ਵੱਡੀ ਘਾਟ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਛਾ ਕੰਮ ਕਰ ਰਿਹਾ ਹੈ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਵਿੱਚ ਵੀ, ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵੀ ਔਰ ਬਾਕੀ ਵੀ ਸਾਰੀਆਂ ਧਿਰਾਂ ਨੇ ਆਪਣਾ ਪੂਰਾ ਵੇਟ ਉਹਨਾਂ ਦੇ ਪਿੱਛੇ ਸੁੱਟਿਆ ਸੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਪ੍ਰੋਪਰ ਜਥੇਬੰਦਕ ਢਾਂਚੇ ਦੀ ਘਾਟ ਹੈ। ਕੈਰਿਜ਼ਮਾ ਪਰਸਨ ਨਾਲ ਤਾਂ ਹੁੰਦਾ ਹੈ, ਕੋਈ ਬੰਦਾ ਖਲੋਂਦਾ ਜਿਵੇਂ ਮਾਨ ਸਾਹਿਬ ਦਾ ਹੈ ਲੌਂਗ ਟਰਮ, ਉਹ ਪਿਛਲੇ 40+ ਈਅਰਸ ਤੋਂ ਇਸ ਪਾਸੇ ਨੇ, ਉਹਨਾਂ ਦਾ ਇੱਕ ਕੈਰਿਜ਼ਮਾ, ਪ੍ਰੈਜ਼ੈਂਸ ਜਾਂ ਕੰਸਿਸਟੈਂਸੀ ਹੈ। ਲੇਕਿਨ ਜੇ ਤੁਸੀਂ ਵਿਦਨ ਪਾਰਟੀ ਦੇਖੋ ਕਿ ਭਾਈ ਉਸ ਤੋਂ ਬਾਅਦ ਮਾਨ ਸਾਹਿਬ ਦੀ ਐਬਸੈਂਸ ਕੀ ਹੋਏਗਾ, ਫਿਰ ਸਾਡੇ ਕੋਲ ਕੋਈ ਉੱਥੇ ਇਸ ਕਿਸਮ ਦਾ ਸਟਰਕਚਰ ਨਹੀਂ ਹੈ। ਬੇਸ਼ੱਕ ਪਾਰਟੀ ਹੈ, ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਵੀ ਨੌਜਵਾਨਾਂ ਨੂੰ ਨਾਲ ਲਾਣਾ, ਔਰ ਦੀਪ ਸਿੱਧੂ ਦੇ ਨਾਲ ਲੱਗਣ ਨੇ ਨੌਜਵਾਨੀ ਨੂੰ ਜਿਹੜਾ ਉਹ ਉਤਸ਼ਾਹਿਤ ਕੀਤਾ ਸੀ। ਸੋ ਅਸੀਂ ਆਸ ਕਰਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਉਸ ਘਾਟ ਨੂੰ ਪੂਰਾ ਕਰਨਗੇ। ਸੋ ਵੀਰ ਸਿਮਰਨਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਹਮੇਸ਼ਾ ਜਦੋਂ ਅਸੀਂ ਇਹਨਾਂ ਮੁਲਕਾਂ ਦਾ ਜਦੋਂ ਅਸੀਂ ਇਹ ਕਹਿੰਦੇ ਹਾਂ, ਔਰ ਖ਼ਾਸ ਤੌਰ ਤੇ ਯੂਕੇ ਦੇ ਹਵਾਲੇ ਨਾਲ ਜਿਹੜੀ ਖਬਰ ਅੱਜ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਹੈ, BBC ਨੇ ਸਟੋਰੀ ਬ੍ਰੇਕ ਕੀਤੀ ਹੈ ਔਰ ਸਾਡੇ ਵੀ ਮੀਡੀਆ 'ਚ ਸਾਰੇ ਪਾਸੇ ਹੈ, ਉਹ ਅਗੇਨ ਇਸ ਗੱਲ ਨੂੰ ਸਾਬਤ ਕਰਦੀ ਹੈ ਜਿਹੜੀ ਗੱਲ ਕਦੇ ਨੈਪੋਲੀਅਨ ਬੋਨਾਪਾਰਟ ਨੇ ਬ੍ਰਿਟਿਸ਼ ਲੋਕਾਂ ਬਾਰੇ ਜਾਂ ਉਹਨਾਂ ਦੇ ਮੁਲਕ ਬਾਰੇ ਕਹੀ ਸੀ ਕਿ ਇਟਸ ਏ ਕੰਟਰੀ ਆਫ ਸ਼ਾਪਕੀਪਰਸ, ਦੁਕਾਨਦਾਰਾਂ ਦਾ ਮੁਲਕ ਹੈ। ਹੁਣ ਦੁਕਾਨਦਾਰ ਫਾਇਦੇ ਲਈ ਕੁਝ ਵੀ ਕਰ ਸਕਦਾ ਹੈ, ਔਰ ਜੋ ਸਾਨੂੰ ਪਤਾ ਹੈ ਵੀ ਇਹ ਕਰੈਕਟਰ ਬਣੀਆਂ ਕਰੈਕਟਰ ਕੀ ਹੈ। ਲੇਕਿਨ ਔਰ ਇਸ ਦਾ ਜੇ ਅਸੀਂ ਸਿੱਖ ਕੇਸ ਦੇ ਹਵਾਲੇ ਨਾਲ ਗੱਲ ਕਰੀਏ ਕਿ ਜਦੋਂ ਡਾਕੂਮੈਂਟ ਡੀਕਲਾਸੀਫਾਈ ਹੋਏ 84 ਦੇ ਘੱਲੂਘਾਰੇ ਨਾਲ ਸੰਬੰਧਿਤ, ਤੇ ਇਹ ਤੱਥ ਸਾਹਮਣੇ ਆਇਆ ਸੀ ਕਿ ਕਿਵੇਂ ਮਾਰਗਰੇਟ ਥੈਚਰ ਜਿਹੜੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਉਸ ਨੇ ਇੰਦਰਾ ਗਾਂਧੀ ਵੱਲੋਂ ਫਰਵਰੀ 1984 'ਚ ਲਿਖੇ ਖਤ ਜਿਸ 'ਚ ਉਹਨੇ ਮਦਦ ਮੰਗੀ ਸੀ, ਉਸ ਤੋਂ ਬਾਅਦ ਉਹਨੇ ਆਪਣੀ MI6 ਇੰਟੈਲੀਜੈਂਸ ਏਜੰਸੀ ਦੇ 2 ਜਿਹੜੇ ਵੱਡੇ ਖਾਸਮ ਖਾਸ ਆਪਰੇਟਿਵ ਭੇਜੇ, ਜਿਨ੍ਹਾਂ ਨੇ ਜਾ ਕੇ ਦਰਬਾਰ ਸਾਹਿਬ ਦੀ ਰੇਕੀ ਕੀਤੀ ਔਰ ਉਹਨਾਂ ਨੇ ਉਹਨਾਂ ਨੂੰ ਗਾਈਡ ਕੀਤਾ ਜਾਂ ਕੀ ਮਦਦ ਕੀਤੀ। ਕਿਉਂਕਿ ਜਿਉਂ ਹੀ ਇਸ ਦੇ ਉੱਤੇ UK ਦੀਆਂ ਸਿੱਖ ਸੰਗਤਾਂ ਦੇ ਵਿੱਚ ਵੀ ਔਰ ਈਵਨ ਲੇਬਰ ਪਾਰਟੀ ਔਰ ਦੂਸਰਿਆਂ ਦਾ, ਕਿਉਂਕਿ ਇੱਕਦਮ ਘੱਲੂਘਾਰਾ 84 ਤਾਂ ਸਾਡੇ ਲਈ ਜਿਹੜਾ ਹੈ ਉਹਦੇ ਸਾਹਮਣੇ ਜਲਿਆਂਵਾਲਾ ਬਾਗ ਕੀ ਹੈ। ਜੇ ਅੱਜ ਤੱਕ ਜਿਹੜਾ 100 ਸਾਲ ਬੀਤਣ ਬਾਅਦ ਵੀ ਜਲਿਆਂਵਾਲੇ ਬਾਗ ਦਾ ਰੌਲਾ ਪਾਇਆ ਜਾਂਦਾ ਹੈ, ਮਾਫੀ ਮੰਗੀ ਜਾਏ, ਉਹਦੇ 'ਚ ਮਾਈਕਲ ਓਡਵਾਇਰ ਦਾ ਕੀ ਰੋਲ ਸੀ, ਜਨਰਲ ਡਾਇਰ ਦਾ ਕੀ ਸੀ, ਫਲਾਣੇ ਦਾ ਕੀ ਸੀ, ਢਿਮਕੇ ਦਾ ਕੀ ਸੀ, ਉਹ ਤਾਂ ਇੱਕ ਲਿਮਿਟਡ ਥਾਂ ਦੇ ਉੱਤੇ 200-300 ਬੰਦੇ ਮਾਰੇ ਜਾਣ ਦੀ ਗੱਲ ਸੀ ਔਰ ਬ੍ਰਿਟਿਸ਼ ਇੰਪੀਰੀਅਲ ਸਿਸਟਮ ਦੇ ਥੱਲੇ ਸੀ। ਪਰ ਜਿਸ ਲੈਵਲ ਦਾ ਘੱਲੂਘਾਰਾ ਜੂਨ 84 'ਚ ਸਿੱਖਾਂ ਦੇ ਉੱਤੇ ਵਰਤਾਇਆ ਗਿਆ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਉਹਨਾਂ ਦੇ ਮਜ਼ਹਬੀ ਦਿਨ ਦੇ ਮੌਕੇ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਜਿਹੜਾ ਉਹ ਕੋਹ ਕੇ ਮਾਰਿਆ ਗਿਆ ਔਰ ਉਸ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਸ਼ਮੂਲੀਅਤ, ਉਹਨਾਂ ਦੀ ਟੌਪ ਇੰਟੈਲੀਜੈਂਸ ਏਜੰਸੀ ਦਾ ਉਸ ਦੇ ਵਿੱਚ ਰੋਲ ਔਰ ਉਸ ਦੇ ਉੱਤੇ ਫਿਰ ਕਵਰ ਅਪ ਕਰਨ ਦੀ ਗੱਲ, ਕਿਉਂਕਿ ਜਿਉਂ ਹੀ ਇੱਕ ਇੰਡੀਪੈਂਡੈਂਟ ਟਰੂਥ ਕਮਿਸ਼ਨ ਦੀ ਮੰਗ ਹੋਣੀ ਸ਼ੁਰੂ ਹੋਈ ਔਰ ਅੱਗੋਂ ਕੀ ਮਦਦ ਕੀਤੀ, ਕਿਸ ਲੈਵਲ ਤੇ ਕੀਤੀ, ਤੇ ਇੱਕਦਮ ਉਹਨਾਂ ਡਾਕੂਮੈਂਟਸ ਨੂੰ ਵਾਪਸ ਜਿਹੜਾ ਕਲਾਸੀਫਾਈ ਕਰ ਦਿੱਤਾ ਗਿਆ। ਫਿਰ ਗੱਲ ਇੱਥੇ ਹੀ ਨਹੀਂ ਮੁੱਕਦੀ, ਫਿਰ ਇਹ ਵੀ ਤੱਥ ਸਾਹਮਣੇ ਹੈ ਕਿ ਇਹ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕਿਵੇਂ ਰਾਜੀਵ ਗਾਂਧੀ ਨਾਲ ਮਾਰਗਰੇਟ ਥੈਚਰ ਨੇ ਡੀਲ ਕੀਤੀ, ਕਿਵੇਂ ਇਹਨਾਂ ਦੇ 3rd ਕਲਾਸ ਜਿਹੜੇ ਜਗੁਆਰ ਜਹਾਜ਼ ਨੇ ਉਹ ਇੰਡੀਆ ਨੇ ਖਰੀਦੇ, ਜਿਹੜੇ ਕਿ ਉਹਨਾਂ ਦੇ ਜਿਹੜੇ ਨੇ ਐਕਸਪਰਟ 에ਅਰ ਫੋਰਸ ਦੇ ਉਹ ਪਹਿਲਾਂ ਹੀ ਰਿਜੈਕਟ ਕਰ ਚੁੱਕੇ ਸੀ। ਪਰ ਇਹ ਡੀਲ ਦਾ ਹਿੱਸਾ ਸੀ ਕਿ ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾ ਹੈ। UK 'ਚ ਈਵਨ
ਪੀਸਫੁਲੀ ਵੀ ਆਪਣੀ ਗੱਲ ਨਹੀਂ ਕਰਨ ਦੇਣੀ। ਔਰ ਅਸੀਂ ਇਮੀਡੀਏਟ ਬਾਅਦ ਜੂਨ 84 ਤੋਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਦੇ ਉੱਤੇ ਵੀ ਪਾਬੰਦੀ ਲਾਉਣ ਦੀ ਗੱਲ ਸੀ ਕਿ ਜੀ ਉੱਥੇ ਖਾਲਿਸਤਾਨ ਦੇ ਨਾਅਰੇ ਲੱਗਣਗੇ, ਕਿਉਂਕਿ ਇਹ ਕੰਟਰੀ ਆਫ ਸ਼ਾਪਕੀਪਰਸ ਵਾਲੇ ਇੰਡੀਆ ਨੂੰ ਖੁਸ਼ ਕਰਨ ਤੇ ਲੱਗੇ ਹੋਏ ਸੀ ਕਿ ਇਹਨਾਂ ਦਾ ਜੰਕ ਜਿਹੜਾ ਜਗੁਆਰ ਉਹ ਜ਼ਰੂਰ ਖਰੀਦ ਲੈਣ। ਹੁਣ ਕੋਈ ਇਹ ਕਹਿ ਸਕਦਾ ਹੈ ਕਿ ਜੀ ਇਹ ਤਾਂ 34 ਵਰੇ ਪਹਿਲਾਂ ਜਾਂ 38 ਵਰੇ ਪਹਿਲਾਂ ਦੀ ਗੱਲ ਹੈ, ਔਰ ਉਸ ਤੋਂ ਬਾਅਦ ਤਾਂ ਦੇਖੋ ਸਿੱਖਾਂ ਦਾ ਕਿੰਨਾ ਇਨਫਲੂਐਂਸ। ਔਰ ਸਿੱਖ ਕੌਂਸਲ ਇਸ ਵੇਲੇ ਸਾਡੇ 2 ਮੈਂਬਰ ਪਾਰਲੀਮੈਂਟ ਵੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਫੈਡਰੇਸ਼ਨ UK ਨੇ ਸਿੱਖ ਏਜੰਡੇ ਦੇ ਥੱਲੇ ਜਿਹੜਾ ਪੋਲੀਟੀਸ਼ੀਅਨਸ ਨੂੰ ਜਵਾਬਦੇਹ ਵੀ ਬਣਾਇਆ। ਪਰ ਕਿਵੇਂ ਇਹ ਬ੍ਰਿਟਿਸ਼ ਹਕੂਮਤ ਉਹ ਬੇਸ਼ੱਕ ਉਸ ਦੌਰ ਦੇ ਵਿੱਚ ਮਾਰਗਰੇਟ ਥੈਚਰ ਦੀ ਹੋਏ, ਫਿਰ ਉਸ ਤੋਂ ਬਾਅਦ ਅਸੀਂ ਪ੍ਰਾਈਮ ਮਿਨਿਸਟਰ ਦੇਖਦੇ ਹਾਂ ਟੈਰੇਸਾ ਮੇ ਪ੍ਰਾਈਮ ਮਿਨਿਸਟਰ ਰਹੀ ਜਿਸ ਪੀਰੀਅਡ, ਔਰ ਹੁਣ ਬੋਰਿਸ ਜੌਨਸਨ ਜਿਹੜਾ ਹੈ ਉਹ ਹੁਣ ਕੰਮ ਚਲਾਊ ਹੈ। ਇਹ ਸੀ ਵੀ ਕਿਵੇਂ ਇਹਨਾਂ ਨੇ ਉਦੋਂ ਵੀ ਕੀ ਰੋਲ ਅਦਾ ਕੀਤਾ। ਹੁਣ ਜੱਗੀ ਜੌਲ ਦਾ ਕੇਸ, ਜਿਨ੍ਹਾਂ ਦਾ ਪੂਰਾ ਨਾਂ ਜਗਤਾਰ ਸਿੰਘ ਜੌਲ ਹੈ, ਪਰ ਕਿਉਂਕਿ ਨਿਕਨੇਮ ਜੱਗੀ ਜੌਲ ਕਰਕੇ ਜ਼ਿਆਦਾ ਚਰਚਾ ਹੁੰਦੀ ਹੈ। ਹੁਣ ਇਹ ਕਹਾਣੀ 5 ਸਾਲ ਪਹਿਲਾਂ ਦੀ ਹੈ ਕਿ ਸਕਾਟਲੈਂਡ ਦਾ ਰਹਿਣ ਵਾਲਾ ਬ੍ਰਿਟਿਸ਼ ਸਿਟੀਜ਼ਨ ਜਗਤਾਰ ਸਿੰਘ ਜੌਲ ਆਪਣਾ ਵਿਆਹ ਕਰਾਉਣ ਦੇ ਲਈ ਪੰਜਾਬ 'ਚ ਜਾਂਦਾ ਹੈ। ਉਸ ਦਾ ਆਨੰਦ ਕਾਰਜ ਹੋ ਜਾਂਦਾ ਹੈ। ਉਹ ਆਪਣੀ ਵਾਈਫ ਦੇ ਨਾਲ ਇੱਕ ਸ਼ਾਪਿੰਗ ਮਾਲ ਦੇ ਉੱਤੇ ਜਿਹੜਾ ਉਹ ਸ਼ਾਪਿੰਗ ਕਰ ਰਿਹਾ ਹੈ, ਔਰ ਅਚਾਨਕ ਇੱਕ ਜਿਹੜੀ ਹੈ ਅਣਪਛਾਤੀ ਕਾਰ ਦੇ ਵਿੱਚ ਉਸ ਨੂੰ ਅਗਵਾ ਕਰ ਲਿਆ ਜਾਂਦਾ ਹੈ, ਚੁੱਕ ਲਿਆ ਜਾਂਦਾ ਹੈ। ਔਰ 2017 ਦਾ ਇਹ ਵਾਕਿਆ ਹੈ। ਪਿਛਲੇ 5 ਸਾਲ ਉਹਦੇ ਤੇ ਦਰਜਨਾ ਕੇਸ ਜਿਹੜੇ ਨੇ ਦਹਿਸ਼ਤਗਰਦੀ ਦੇ ਔਰ ਦੂਸਰੇ ਤੀਸਰੇ ਪਾਏ ਜਾਂਦੇ ਨੇ। ਔਰ ਇਹਦੇ ਬਾਵਜੂਦ ਕਿ 5 ਸਾਲ ਹੋ ਚੁੱਕੇ ਨੇ, ਅਜੇ ਤੱਕ ਵੀ ਕਿਸੇ ਭਾਰਤ ਦੀ ਅਦਾਲਤ ਦੇ ਵਿੱਚ ਜਗਤਾਰ ਸਿੰਘ ਜੌਲ ਦੇ ਖਿਲਾਫ ਕੋਈ ਚਾਰਜ ਸ਼ੀਟ ਫਾਈਲ ਨਹੀਂ ਕੀਤੀ ਜਾਂਦੀ, ਦਾਇਰ ਨਹੀਂ ਕੀਤੀ ਜਾਂਦੀ। ਹੁਣ ਜਦੋਂ ਕਿ ਜਿਹੜੀ ਹਕੀਕਤ ਤੋਂ ਪਰਦਾ ਚੁੱਕਿਆ ਗਿਆ ਹੈ, ਸਾਹਮਣੇ ਆਉਂਦਾ ਹੈ। ਹੁਣ ਆਉਂਦਾ ਜੀ ਅਗਲੇ ਮਹੀਨੇ ਭਾਰਤੀ ਏਜੰਸੀਆਂ ਜੱਗੀ ਜੌਲ ਦੇ ਖਿਲਾਫ ਜਿਹੜਾ ਹੈ ਉਹ ਕਰਨਗੀਆਂ, ਜਿਹੜੀ ਚਾਰਜ ਸ਼ੀਟ ਫਾਈਲ ਕਰਨਗੀਆਂ, ਔਰ ਬਹੁਤ ਸਾਰੇ ਕੇਸ, ਔਰ ਉਹਦੇ 'ਚ ਉਹਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਇਹ ਉਹ ਆਇਆ। ਹੁਣ ਇਸ ਪੀਰੀਅਡ 'ਚ ਜਦੋਂ ਇਹ ਦੋਨੋਂ ਹੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਔਰ ਬੋਰਿਸ ਜੌਨਸਨ ਦੀ ਅਸੀਂ ਗੱਲ ਕਰਦੇ, UK ਦੇ 100 ਤੋਂ ਜ਼ਿਆਦਾ, ਸ਼ਾਇਦ 140 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਹੜੇ ਨੇ, ਉਹਨਾਂ ਨੇ ਲਿਖਿਆ ਪ੍ਰਾਈਮ ਮਿਨਿਸਟਰ ਨੂੰ ਕਿ ਭਾਈ ਤੁਸੀਂ ਇਸ ਕੇਸ ਨੂੰ ਚੁੱਕਦੇ ਕਿਉਂ ਨਹੀਂ ਹੋ ਇੰਡੀਆ ਦੇ ਕੋਰਟ। ਇੱਕ ਬ੍ਰਿਟਿਸ਼ ਸਿਟੀਜ਼ਨ ਜਿਹੜਾ ਉਹ ਕੀਤਾ ਹੋਇਆ ਔਰ ਉਹਨੂੰ ਉੱਥੇ ਟਾਰਚਰ ਕੀਤਾ ਗਿਆ। ਫਿਰ ਬੋਰਿਸ ਜੌਨਸਨ ਜਿਹਨੇ ਚੁੱਪ ਸਾਧੀ ਰੱਖੀ, ਲੇਕਿਨ ਅਖੀਰ ਵੇਲੇ ਜਦੋਂ ਉਹਦਾ ਆਪਣੀ ਛੁੱਟੀ ਹੋਣ ਵਾਲੀ ਸੀ, ਫਿਰ ਉਹਨੇ ਐਡਮਿਟ ਕੀਤਾ। ਉਹਨੇ ਕਿਹਾ ਜੀ ਮੈਂ ਜਿਹੜਾ ਉਹ ਮੋਦੀ ਕੋਲ ਵੀ ਇਹ ਸਵਾਲ ਚੁੱਕਿਆ ਔਰ ਦੂਸਰਾ ਵੀ ਕੀਤਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਹੋਰ ਵੀ ਪ੍ਰੈਸ਼ਰ ਜਿਹੜਾ ਕਈ ਪਾਸਿਓਂ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਸਪੈਸ਼ਲ ਰਿਪੋਰਟਰ ਹਿਊਮਨ ਰਾਈਟਸ, ਉਹਨਾਂ ਨੇ ਆਵਾਜ਼ ਚੁੱਕੀ। ਐਮਨੈਸਟੀ ਇੰਟਰਨੈਸ਼ਨਲ ਬਾਕੀਆਂ ਦੀਆਂ ਤੇ ਰਿਪੋਰਟਾਂ ਹੈ ਹੀ ਸੀ। ਔਰ ਜਗਤਾਰ ਸਿੰਘ ਜੌਲ ਦੀ ਨਵਵਿਆਹੀ ਪਤਨੀ, ਉਹਨਾਂ ਦਾ ਭਰਾ, ਇਹ ਸਾਰੇ ਕੇਸ ਨੂੰ ਜਿਹੜੇ ਨੇ ਉਹ ਬਾਰ-ਬਾਰ ਇਸ ਦੇ ਉੱਤੇ ਲੌਬੀ ਕਰਦੇ ਰਹੇ। ਦੁਨੀਆ 'ਚ ਵੀ ਸਿੱਖ ਕੌਮ ਵੱਲੋਂ ਜਿਹੜੀ ਹੈ ਇੱਕ ਮੁਹਿੰਮ ਫ੍ਰੀ ਜੱਗੀ ਜੌਲ ਦੇ ਥੱਲੇ ਪ੍ਰੋਟੈਸਟ ਵੀ ਹੋਏ, ਹੋਰ ਵੀ ਕਾਰਵਾਈਆਂ ਹੁੰਦੀਆਂ ਰਹੀਆਂ। ਲੇਕਿਨ ਚੋਰ ਤਾਂ ਬੁੱਕਲ ਦੇ ਵਿੱਚ ਛੁਪਿਆ ਹੋਇਆ। ਹੁਣ ਇਹ ਸੀ ਕਿ ਭਾਈ ਜੱਗੀ ਜੌਲ ਜਿਸ ਨੇ ਨੈਵਰ ਫੋਰਗੇਟ 84 ਵੈਬਸਾਈਟ ਕਾਇਮ ਕੀਤਾ ਹੋਇਆ ਸੀ, ਜਿਹਦੇ ਥੱਲੇ ਜਿਹੜੇ ਸਾਰੇ ਪੀਰੀਅਡ ਦੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੇ ਉਹਨਾਂ ਦਾ ਬਰੀਫ ਪ੍ਰੋਫਾਈਲ ਹੁੰਦਾ ਸੀ। ਫਿਰ ਉਹ ਇੱਕ ਬਲੌਗਰ ਦੇ ਤੌਰ ਤੇ ਵੀ ਲਿਖਦਾ ਸੀ ਕਿ ਭਾਈ ਕੀ ਚੱਲ ਰਿਹਾ, ਕੀ ਐਕਟੀਵਿਟੀ ਹੈ। ਜ਼ਾਹਰ ਹੈ ਖਾਲਿਸਤਾਨੀ ਐਕਟਿਵਿਸਟ ਸੀ ਉਹ, ਲੇਕਿਨ ਐਸਾ ਕੀ ਸੀ ਔਰ ਕਿਹਨਾਂ ਹਾਲਾਤਾਂ 'ਚ ਉਸ ਨੂੰ ਜਿਹੜਾ ਹੈ ਉਹ ਕਿਡਨੈਪ ਕੀਤਾ ਗਿਆ, ਟਾਰਚਰ ਕੀਤਾ ਗਿਆ, ਇਹ ਫੈਕਟ ਹੁਣ ਸਾਹਮਣੇ ਆਇਆ ਹੈ। ਔਰ ਇਹ ਜਿਹੜੀ ਉਹਨਾਂ ਦੀ ਰਿਪੋਰਟ, ਜਿਸ ਨੂੰ ਅਸੀਂ ਸਮਝਦੇ ਹਾਂ ਕਿ ਵੀ ਜਿਹੜਾ ਇੱਕ NGO ਹਿਊਮਨ ਰਾਈਟਸ ਗਰੁੱਪ ਰਿਪਰੀਵ ਹੈ, ਉਸਨੇ ਸਾਹਮਣੇ ਲਿਆਂਦਾ। ਔਰ ਰਿਪਰੀਵ ਦਾ ਜਿਹੜਾ ਸੋਰਸ ਹੈ, ਔਰ ਇਹ ਹੁਣ ਇਸ ਦੇ ਉੱਤੇ ਬੇਸਡ ਈਵਨ 12 ਅਗਸਤ ਨੂੰ ਔਰ ਇਹ ਰਿਪੋਰਟ ਤੋਂ ਇਹ ਸਾਹਮਣੇ ਆਇਆ ਕਿ ਇਨਫੈਕਟ ਜੱਗੀ ਜੌਲ ਨੂੰ ਬ੍ਰਿਟਨ ਦੀ ਜਿਹੜੀ ਇੰਟੈਲੀਜੈਂਸ ਏਜੰਸੀ MI5 ਨੇ ਦੀ ਹਦਾਇਤ ਦੇ ਉੱਤੇ
ਫਿਰ MI6 ਜਿਹੜੀ ਬਾਹਰਲੇ ਮੁਲਕਾਂ ਜਿਵੇਂ CIA ਜਾਂ ਰॉ ਐਵੇਂ ਉਹਨਾਂ ਦੀ MI6 ਹੈ। MI6 ਨੇ ਭਾਰਤ ਦੀ ਖੁਫੀਆ ਏਜੰਸੀਆਂ ਨੂੰ ਟਿਪ ਆਫ ਕੀਤਾ ਜਦੋਂ ਜੱਗੀ ਜੌਹਲ ਪੰਜਾਬ ਦੇ ਵਿੱਚ ਸੀ, ਔਰ ਉਹਦੀ ਗ੍ਰਿਫਤਾਰੀ ਕਰਵਾਉਣ 'ਚ ਜਾਂ ਉਹਦੇ ਟਾਰਚਰ ਜਿਹੜਾ ਸਬਸੀਕੁਐਂਟ ਹੋਇਆ ਉਹਦੇ ਲਈ UK ਦੀ ਖੁਫੀਆ ਏਜੰਸੀ MI6 ਜਾਂ ਇਉਂ ਕਿਹਾ ਜਾਏ ਕਿ UK ਦੀ ਹਕੂਮਤ ਜ਼ਿੰਮੇਵਾਰ ਹੈ। ਔਰ ਇਸ ਦੇ ਉੱਤੇ ਹੀ ਬੇਸਡ ਇਸ ਰਿਪੋਰਟ ਤੇ ਉਹਦਾ ਅਸੀਂ ਜ਼ਿਕਰ ਕਰਾਂਗੇ। ਜੱਗੀ ਜੌਹਲ ਹੋਰਾਂ ਵੱਲੋਂ ਉਹਨਾਂ ਦੇ ਜਿਹੜਾ 3 ਉਹਨਾਂ ਨੇ ਜਵਾਬਦੇ ਬਣਾਏ ਨੇ ਜਿਨ੍ਹਾਂ ਦੇ ਉੱਤੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਬ੍ਰਿਟਿਸ਼ ਦਾਅਵਾ ਦਾਇਰ ਕੀਤਾ ਗਿਆ। ਉਹਦੇ 'ਚ ਉਹਨਾਂ ਦਾ ਫੋਰਨ ਆਫਿਸ ਹੈ, ਜ਼ਾਹਰ ਹੈ ਕਿ ਫੋਰਨ ਆਫਿਸ ਦੇ ਰਾਹੀਂ, ਫਿਰ ਉਹਨਾਂ ਦਾ ਹੋਮ ਡਿਪਾਰਟਮੈਂਟ ਹੈ, ਤੇ ਤੀਸਰਾ UK ਦਾ ਅਟਾਰਨੀ ਜਨਰਲ ਹੈ। 12 ਅਗਸਤ ਨੂੰ ਹੀ ਇਹ ਮੁਕੱਦਮਾ ਦਾਇਰ ਕੀਤਾ ਗਿਆ। ਔਰ ਕਿਉਂਕਿ ਏਜੰਸੀਆਂ ਉਸ ਦੇ ਥੱਲੇ ਤਾਂ ਜੀ ਅਸੀਂ ਖੁਫੀਆ ਏਜੰਸੀਆਂ ਕੋਆਪਰੇਟ ਕਰਦੀਆਂ, ਉਹਦੇ ਥੱਲੇ ਸ਼ਾਇਦ ਉਹ ਆਫ ਦਾ ਹੁੱਕ ਹੋ ਜਾਂਦੇ ਕਿ ਜੀ, ਲੇਕਿਨ ਜਿਹੜਾ ਕੇਸ ਦਾ ਆਧਾਰ ਵੀ ਹੈ ਕਿ ਇਹ ਜਾਣਦਿਆਂ ਹੋਇਆ ਵੀ ਕਿ ਭਾਰਤ ਦੇ ਵਿੱਚ ਹਰ ਇੱਕ ਨੂੰ ਜਿਹਨੂੰ ਫੜਿਆ ਜਾਂਦਾ ਉਹਨੂੰ ਤਸੀਹੇ ਦਿੱਤੇ ਜਾਂਦੇ ਨੇ, ਟਾਰਚਰ ਕੀਤਾ ਜਾਂਦਾ ਹੈ। ਔਰ ਇੰਗਲੈਂਡ UK ਸਿਗਨੇਟਰੀ ਹੈ ਅਗੇਂਸਟ ਟਾਰਚਰ ਕਨਵੈਨਸ਼ਨ ਦਾ, ਉਹ ਕਿਵੇਂ ਹਵਾਲੇ ਕਰ ਸਕਦਾ। ਫਿਰ ਭਾਰਤ ਦੇ ਵਿੱਚ ਡੈਥ ਸੈਂਟੈਂਸ ਹੈ, ਔਰ UK ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਡੈਥ ਸੈਂਟੈਂਸ ਨਹੀਂ ਹੈ, ਕਾਮਨਵੈਲਥ ਮੁਲਕਾਂ ਦੇ ਵਿੱਚ। ਔਰ ਉਹਦੇ ਲਈ ਉਹ ਜਵਾਬਦੇਹ ਵੀ ਨੇ ਕਿ ਭਾਈ ਉਹਨਾਂ ਨੇ ਉਸ ਆਪਣੇ ਸਿਟੀਜ਼ਨ ਨੂੰ, ਫਿਰ ਜੱਗੀ ਜੌਹਲ ਕੋਈ ਇੰਡੀਅਨ ਸਿਟੀਜ਼ਨ ਨਹੀਂ ਹੈ ਕਿ ਭਾਈ ਉਹ ਇੰਗਲੈਂਡ ਚ ਰਿਹਾ, ਉਹਦਾ ਟੈਂਪਰੇਰੀ ਸਟੇ ਹੈ ਤੇ ਉਹ ਵਾਪਸ ਗਿਆ ਤੇ ਉਹ ਬੜਾ ਕੋਈ ਉਹਨੇ ਖੌਫਨਾਕ, ਉਹ ਇੱਕ ਦਹਿਸ਼ਤਗਰਦ ਸੀ ਇੰਗਲੈਂਡ ਦੇ ਵਿੱਚ, ਔਰ ਉਸ ਬਾਰੇ ਜਾਣਕਾਰੀ ਦਿੱਤੀ। ਇੱਕ ਜਿਹੜਾ ਲਾ ਅਬਾਈਡਿੰਗ ਸਿਟੀਜ਼ਨ ਜਿਹੜਾ ਉੱਥੇ ਟੈਕਸ ਦਿੰਦਾ ਹੈ, ਜਿਹਦੀ ਫੈਮਿਲੀ ਉੱਥੇ ਹੈ, ਔਰ ਈਵਨ ਜਿਹੜੇ ਲੋਕ ਈਵਨ ਕਨਵਿਕਟਡ ਵੀ ਹੁੰਦੇ ਨੇ, ਉਹਨਾਂ ਲਈ ਵੀ ਜਦੋਂ ਇਸ ਕਿਸਮ ਦਾ ਫੈਮਿਲੀ ਜਾਂ ਹਿਊਮੈਨੀਟੇਰੀਅਨ ਗਰਾਊਂਡ ਆਉਂਦੀ ਹੈ ਤੇ ਉਹ ਉਹਦੇ 'ਚ ਉਹਨੂੰ ਰਿਪਰੀਵ ਦਿੰਦੇ ਨੇ। ਲੇਕਿਨ ਜਿਨ੍ਹਾਂ ਹਾਲਾਤਾਂ ਦੇ ਵਿੱਚ ਜੱਗੀ ਜੌਹਲ ਨੂੰ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਭਾਰਤੀ ਏਜੰਸੀਆਂ ਦੇ ਕੋਰਟ ਚੁਕਵਾਇਆ, ਉਹਨੂੰ ਟਾਰਚਰ ਕਰਵਾਇਆ, ਹੁਣ ਡੈਥ ਸੈਂਟੈਂਸ ਦਾ ਜਿਹੜੀ ਹੈ ਤਲਵਾਰ ਸਿਰ ਤੇ ਲਟਕਾ ਦਿੱਤੀ ਹੈ ਕਿ ਜੀ ਉਹ ਅਗਲੇ, ਕਿਉਂਕਿ ਫਾਈਲ ਕਰਨ ਦੀ ਹੁਣ ਇਸ ਲਈ ਨੌਬਤ ਆਈ, ਅਦਰਵਾਈਜ਼ 5 ਸਾਲ ਤੁਸੀਂ ਇੱਕ ਬ੍ਰਿਟਿਸ਼ ਸਿਟੀਜ਼ਨ ਨੂੰ, ਹੁਣ ਅਮਰੀਕਾ ਜਾਂ ਦੂਜੇ ਅਸੀਂ ਮੁਲਕਾਂ ਦੇ ਦੇਖਦੇ ਹਾਂ ਕਿ ਵੀ ਇਹ ਤਾਂ ਐਟ ਵਾਰ ਚਲੇ ਜਾਂਦੇ ਨੇ ਆਪਣੀ ਸਿਟੀਜ਼ਨ ਦੇ ਲਈ। ਕਿਸੇ ਮੁਲਕ ਦੇ ਜਦੋਂ ਕੋਈ ਈਰਾਨ ਦਾ ਸਾਨੂੰ ਪਤਾ ਹੈ ਵੀ ਕਿਸ ਕਿਸਮ ਦਾ, ਜਦੋਂ ਉਹਨਾਂ ਦੇ ਜਿਹੜੇ ਅਮਰੀਕਨ ਉਹਨਾਂ ਦੀ ਐਮਬੈਸੀ ਇੰਪਲੋਈ ਔਰ ਦੂਜੇ ਉਹ ਉਹਨਾਂ ਦੀ ਹਿਰਾਸਤ ਦੇ ਵਿੱਚ ਸਨ ਇਰਾਨੀਅਨ ਰੈਵੋਲੂਸ਼ਨ ਤੋਂ ਬਾਅਦ। ਇਸੇ ਤਰ੍ਹਾਂ ਇੱਕ ਮੁਲਕ ਦੇ ਉੱਤੇ ਜਦੋਂ ਕੋਈ ਹੁੰਦਾ ਹੈ ਤੇ ਇਹੀ ਕਿਸੇ ਮੁਲਕ ਦੇ ਸਿਟੀਜ਼ਨ ਹੋਣ ਦਾ ਜਦੋਂ ਹੁੰਦਾ ਜੀ ਉਹਦਾ ਪਾਸਪੋਰਟ ਕਿੰਨਾ ਭਾਰ ਹੈ। ਭਾਰ ਇਹੀ ਹੁੰਦਾ ਹੈ ਕਿ ਭਾਈ ਜੇ ਅਮਰੀਕਨ ਸਿਟੀਜ਼ਨ ਹੈ ਤੇ ਜਿੱਥੇ ਵੀ ਕਿਤੇ ਹੋਏਗਾ ਉਹਦੇ ਲਈ ਪ੍ਰੋਟੈਕਸ਼ਨ ਉਸ ਦਾ, ਜੇ ਉਹ ਕਸਟਡੀ 'ਚ ਵੀ ਚਲਾ ਜਾਂਦਾ ਹੈ, ਜਿਹੜਾ ਅਮਰੀਕਨ ਐਮਬੈਸੀ ਜਿਹੜੀ ਹੈ ਉਹ ਜਾ ਕੇ ਉਹਨਾਂ ਦਾ ਨੁਮਾਇੰਦਾ ਗੱਲ ਕਰਦਾ, ਉਹਨੂੰ ਮੋਨੀਟਰ ਕਰਦੇ ਨੇ। ਪਰ ਇੱਥੇ ਤਾਂ ਖੁਦ ਹੀ ਇਹ ਚੋਰ ਨਿਕਲੇ ਕਿ ਇਹਨਾਂ ਨੇ ਆਪਣੇ ਸਿਟੀਜ਼ਨ ਨੂੰ ਉਹਨਾਂ ਜਾਬਰਾਂ ਦੇ ਹਵਾਲੇ ਕਰਵਾਇਆ ਜਿੱਥੇ ਹਰ ਇੱਕ ਨੂੰ ਟਾਰਚਰ ਕੀਤਾ ਜਾਂਦਾ ਹੈ, ਜਿੱਥੇ ਝੂਠੇ ਕੇਸ ਬਣਾਏ ਜਾਂਦੇ ਨੇ। ਔਰ ਜਿਸ ਬ੍ਰਿਟਨ ਦੀ ਅਦਾਲਤ ਦੇ ਵਿੱਚ ਜਿਹੜੇ 3 ਸਿੱਖ ਨੌਜਵਾਨ ਜਿਨ੍ਹਾਂ ਦੀ ਆਲਮੋਸਟ ਐਕਸਟ੍ਰੈਡੀਸ਼ਨ ਤੈਅ ਕਰਵਾ ਦਿੱਤੀ ਸੀ ਇਹਨਾਂ ਦੇ UK ਦੇ ਫੋਰਨ ਆਫਿਸ ਨੇ, ਜਿੱਥੇ ਪ੍ਰੀਤੀ ਪਟੇਲ ਵਰਗੀ ਹੋਮ ਸੈਕਟਰੀ ਬਣ ਕੇ ਬੈਠੀ ਹੋਈ ਸੀ। ਔਰ ਉਸ ਦੌਰ ਦੇ ਵਿੱਚ ਇਹਦੇ ਬਾਵਜੂਦ ਕਿ ਬ੍ਰਿਟਨ ਦੀ ਅਦਾਲਤ ਨੇ ਕੇਸ ਥਰੂ ਆਊਟ ਕੀਤਾ ਕਿ ਵੀ ਉਹ ਤਾਂ ਕਨਕੌਕਟਡ ਐਵੀਡੈਂਸ ਕ੍ਰੀਏਟ ਕਰਦੇ ਨੇ, ਝੂਠੇ ਡਾਕੂਮੈਂਟ ਕ੍ਰੀਏਟ ਕਰਦੇ ਨੇ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਸਾਨੂੰ ਇਹ ਦੇਖਣਾ ਪਏਗਾ ਕਿ ਭਾਈ ਅਸੀਂ ਕਿਵੇਂ ਡੀਲ ਕਰਨਾ ਇਹਨਾਂ ਦੇ ਨਾਲ। ਉਸ 'ਤੇ ਜਾਣ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਜਿਹੜੀ ਸਟੇਟਮੈਂਟ ਹਿਊਮਨ ਰਾਈਟਸ ਗਰੁੱਪ ਰਿਪਰੀਵ ਨੇ ਦਿੱਤੀ ਔਰ ਜਿਹਦੇ 'ਤੇ ਬੇਸਡ ਜਿਹੜਾ ਰਿਪਰੀਵ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਰਿਪਰੀਵ ਨੇ ਉਹ ਡਾਕੂਮੈਂਟ BBC ਨੂੰ ਦਿਖਾਏ, ਇਸ ਲਈ ਇਹ BBC ਦੀ ਸਟੋਰੀ ਹੈ ਐਕਸਕਲੂਸਿਵ ਅੱਜ, ਕਿ ਇਹ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਦਸਤਾਵੇਜ਼ ਨੇ ਇਸ ਗੱਲ ਦੇ ਪੱਕੇ ਸਬੂਤ ਨੇ ਕਿ ਜੌਹਲ ਦੀ ਗ੍ਰਿਫਤਾਰੀ ਬ੍ਰਿਟਿਸ਼ ਖੁਫੀਆ ਏਜੰਸੀਆਂ ਦੀ ਜਾਣਕਾਰੀ ਤੋਂ ਬਾਅਦ ਕੀਤੀ ਗਈ। ਔਰ ਜਦੋਂ ਹੁਣ ਇਸ ਦੇ ਉੱਤੇ ਬ੍ਰਿਟਿਸ਼ ਸਰਕਾਰ ਨੂੰ ਜਿਹੜਾ ਉਹ ਬਿਆਨ ਦੇਣ ਲਈ ਕਿਹਾ ਗਿਆ, ਉਹਨਾਂ ਨੇ ਕਿਹਾ ਜੀ ਕੇਸ ਜਿਹੜਾ ਕਿਉਂਕਿ ਹੁਣ ਅਦਾਲਤ ਦੇ ਵਿੱਚ ਹੈ, ਕਾਨੂੰਨੀ ਹੈ, ਔਰ ਅਸੀਂ ਇਸ ਦੇ ਉੱਤੇ ਜਿਹੜਾ ਉਹ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ। ਔਰ ਇਸ ਦੇ ਉੱਤੇ ਜਿਹੜਾ ਰਿਪਰੀਵ ਦੀ ਜਿਹੜੀ ਡਾਇਰੈਕਟਰ ਹੈ
ਮਾਇਆ ਫੋਆ ਡਾਇਰੈਕਟਰ ਆਫ ਰਿਪਰੀਵ, ਉਹਨੇ ਕਿਹਾ ਇਟ ਵਾਜ਼ ਆਲਰੇਡੀ ਏ ਸਕੈਂਡਲ that when British national was snatched off the street by Indian authorities while on his honeymoon, outgoing Prime Minister Boris Johnson left him to rot for 5 years before finally admitting he was being arbitrarily detained. ਸੇ ਹੁਣ ਬੋਰਿਸ ਜੌਨਸਨ ਨੇ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਇਹ ਕਿਹਾ ਕਿ ਜੀ ਉਹ ਆਰਬਿਟਰੀ ਡਿਟੈਂਸ਼ਨ ਹੈ। ਹੁਣ ਇਹ ਜਿਹੜੀ ਰਿਪਰੀਵ ਦੀ ਮਾਇਆ ਫੋ ਉਹ ਕਹਿੰਦੇ ਵੀ ਆਲਰੇਡੀ ਇਹ ਸਕੈਂਡਲ ਸੀ ਕਿ ਵੀ ਉਹਨੂੰ ਚੁੱਕਿਆ ਹਨੀਮੂਨ ਪੀਰੀਅਡ ਦੇ ਵਿੱਚ, ਉਹ ਰੌਟ ਕਰ ਰਿਹਾ ਹੈ ਔਰ ਇਹ ਜਿਹੜੇ ਨੇ ਇਹਨਾਂ ਨੂੰ ਇਹ ਪਤਾ ਵੀ ਹੈ ਕਿ ਵੀ ਹੁਣ ਉਹ ਇਹ ਵੀ ਉਹਨਾਂ ਦੀ ਮਜਬੂਰੀ ਸੀ ਆਰਬਿਟਰੀ ਡਿਟੈਂਸ਼ਨ ਕਹਿਣਾ, ਕਿਉਂਕਿ ਗੁਨਾਹਗਾਰ ਤੇ ਖੁਦ ਨੇ ਕਿ ਫੜਾਇਆ ਹੀ ਇਹਨਾਂ ਨੇ ਹੈ। ਔਰ ਮੈਂ ਇਹ ਸਮਝਦਾ ਹਾਂ ਵੀ ਇਹ ਉਹਨੇ ਅੱਗੋਂ ਕਿਹਾ ਕਿ ਨਾਓ ਇਟ ਅਪੀਅਰਸ UK government has not just been negligent but may have unlawfully enabled his abduction and brutal torture through a tip-off to the Indian authorities. उन्होंने कहा भी यही नहीं कि 5 साल तो इलीगल डिटेंशन ਲਈ ਇਹ ਜ਼ਿੰਮੇਵਾਰ ਨੇ, ਹੁਣ ਤਾਂ ਇਹ ਹੈ ਵੀ ਜਿਹੜੀ ਉਹਦੀ ਐਬਡਕਸ਼ਨ ਹੋਈ ਔਰ ਉਹਨੂੰ ਬਰੂਟਲ ਟਾਰਚਰ ਕੀਤਾ ਗਿਆ ਇਹਦੇ ਲਈ ਵੀ ਇਹ ਜ਼ਿੰਮੇਵਾਰ ਨੇ, ਕਿਉਂਕਿ ਇੰਡੀਅਨ ਏਜੰਸੀਆਂ ਨੂੰ ਇਹਨਾਂ ਨੇ ਟਿਪ ਆਫ ਕੀਤਾ। ਔਰ ਇਸ ਦੇ ਨਾਲ ਮੈਂ ਕਿਉਂਕਿ ਅੱਡ ਜਿਹੜੀਆਂ ਨੇ ਸਟੋਰੀਜ਼ ਇਸ ਨਾਲ ਰਿਲੇਟਡ ਆਈਆਂ ਨੇ ਔਰ ਜੌਲ ਜਿਨ੍ਹਾਂ ਨੇ ਇਹ ਕੇਸ ਫਾਈਲ ਕੀਤਾ 12 ਅਗਸਤ ਨੂੰ, ਉਹਨਾਂ ਦੀ ਲੀਗਲ ਟੀਮ ਹੈ, ਲੀਗਲ ਲਾਅ ਫਰਮ ਹੈ ਲੀ ਡੇ, ਉਹਨਾਂ ਨੇ ਆਰਗੂ ਕੀਤਾ ਕਿ ਹੀ ਅਪੀਅਰਸ ਟੂ ਬੀ ਦਾ, ਕਿਉਂਕਿ ਇਹ ਜਦੋਂ ਡਾਕੂਮੈਂਟ ਕਿਵੇਂ ਸਾਹਮਣੇ ਆਏ ਕਿ ਵੀ ਇਹ ਉਹਨਾਂ ਦੀ ਰਿਪਰੀਵ ਨੇ ਇਹ ਦੇਖਿਆ ਕਿ ਵੀ ਜਿਹੜਾ ਲੀਗਲ ਜਿਹੜੀ ਹਾਲਾਂ ਜੱਗੀ ਜੌਲ ਦਾ ਨਾਂ ਨਹੀਂ ਹੈ ਜਿਹੜਾ ਇਹਨਾਂ ਨੇ, ਪਰ ਜਿਹੜੀ ਫੜੇ ਜਾਣ ਦੀ ਡੇਟ ਹੈ, ਜਿਹੜੇ ਸਾਰੇ ਪਾਰਟਿਕੂਲਰ ਨੇ ਉਹ ਇਸ਼ਾਰੇ ਕਰ ਰਹੇ ਨੇ। ਆਵਰ ਇਨਵੈਸਟੀਗੇਟਰਸ ਹੈਵ ਅਨਕਵਰਡ critical information that in 2017 the UK government may have authorized MI5 and MI6 to share information about UK citizen Jagtar Singh Johal that led to his unlawful arrest and torture in India. ਹੁਣ ਇਸ ਸਾਰੇ ਦੇ ਉੱਤੇ ਉਹਨਾਂ ਨੇ ਉਹ ਸਾਰਾ ਦੇਖਿਆ ਕਿ ਵੀ ਇਸ਼ਾਰਾ ਇਹੀ ਹੈ ਕਿ ਇਹਨਾਂ ਨੇ ਇਹ ਕਿਹਾ ਜੀ ਅਸੀਂ ਫਰੈਂਡਲੀ ਨੇਸ਼ਨ ਨੂੰ ਜਾਣਕਾਰੀ ਦਿੱਤੀ ਹੈ, ਟਾਈਮ ਡੇਟ ਆਲਮੋਸਟ ਉਹੀ ਹੈ। ਸੋ ਹੁਣ ਉਹਨਾਂ ਦੀ ਲੀਗਲ ਟਰਮ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਆਰਗੂਇੰਗ ਦੈਟ ਹੀ ਅਪੀਅਰਸ ਟੂ ਬੀ ਦਾ ਇੰਡੀਵਿਜੂਅਲ described anonymously in a report by UK's Investigatory Powers Commissioner's Office IPCO, ਉਹਨਾਂ ਦੀ ਜਿਹੜੀ ਰਿਪੋਰਟ ਹੈ which allegedly set out how MI5 and MI6 passed information about a British national to foreign authorities who then detained and tortured them based on striking similarities between this case study and Johal's case. ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਾਟਾ IPCO ਨੇ ਦਿੱਤਾ ਇਨਵੈਸਟੀਗੇਟਰੀ ਪਾਵਰਸ ਕਮਿਸ਼ਨਰ ਆਫਿਸ ਨੇ ਉਹ ਬਿਲਕੁਲ ਮੈਚਿੰਗ ਹੈ, ਸਿਰਫ ਉਹਦੇ ਜੱਗੀ ਜੌਲ ਦਾ ਨਾਂ ਨਹੀਂ ਹੈ, ਫਰੈਂਡਲੀ ਨੇਸ਼ਨ ਕੇ ਇਹੀ ਹੈ। ਇਹਦਾ ਮਤਲਬ ਇਹ ਹੈ ਕਿ ਵੀ ਇਹ ਟਿਪ ਆਫ ਕੀਤਾ। ਇਹ ਹੁਣ ਦਿਲਚਸਪ ਕੇਸ ਹੋਏਗਾ, ਹਾਲਾਂ ਇਹ ਦੇਖਣਾ ਹੋਏਗਾ ਕਿ ਜਦੋਂ ਤੱਕ ਇਹ ਕਿਸੇ ਕਨਕਲੂਜਨ ਤੇ ਪਹੁੰਚਦਾ ਉਦੋਂ ਤੱਕ। ਹੁਣ ਜਿਵੇਂ ਬ੍ਰਿਟਿਸ਼ ਗਵਰਨਮੈਂਟ ਨੇ ਕੋਈ ਵੀ ਇਸ ਦੇ ਉੱਤੇ ਟਿੱਪਣੀ ਕਰਨ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਕਿ ਜੀ ਇਹ ਸਬ ਜੂਡਿਸ ਹੈ, ਹੁਣ ਉੱਥੇ ਨੈਸ਼ਨਲ ਸਿਕਿਉਰਿਟੀ ਦਾ ਵਾਸਤਾ ਪਾਉਂਦੇ ਨੇ, ਕੀ ਪਾਉਂਦੇ ਨੇ, ਕਿਉਂਕਿ ਬਹੁਤ ਵੱਡਾ ਔਰ ਇਹ ਸਿੱਖਾਂ ਦੇ ਲਈ ਬ੍ਰਿਟਨ, ਹਾਲਾਂਕਿ ਜਦੋਂ ਅਸੀਂ ਬ੍ਰਿਟਨ ਦੇ ਨਾਲ ਰਿਲੇਸ਼ਨਸ ਦੀ ਗੱਲ ਕਰਦੇ ਹਾਂ ਧੋਖੇਬਾਜ਼ ਤਾਂ ਇਹ ਪਹਿਲੇ ਦਿਨ ਤੋਂ ਅਸੀਂ ਤਾਂ ਜਦੋਂ ਦੁਖੀ ਹੈ ਮਾਂ ਪੁੱਤ ਦੀ ਕਹਾਣੀ ਹਰ ਟੀਟੀ ਕਰਕੇ ਜਿਹੜੀ ਹੈ ਉਹਨੂੰ ਤੋੜਨਾ, ਕਿਵੇਂ ਬੰਦੇ ਖਰੀਦਣਾ, ਜੋ ਡੋਗਰਿਆਂ ਦੇ ਨਾਲ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜਿਹੜੇ ਇਹਨਾਂ ਨੇ ਜਿਨ੍ਹਾਂ ਨੂੰ ਪੱਟਿਆ ਉਹਨਾਂ ਨੂੰ ਆਪਣਾ ਟ੍ਰੇਟਰ ਬਣਾਇਆ ਔਰ ਫਿਰ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਭਾਈ ਇਹ ਜਿਹੜਾ ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹੀ ਬ੍ਰਿਟਿਸ਼ ਜਿਨ੍ਹਾਂ ਨੇ ਜਦੋਂ ਅਸੀਂ ਪਿਛਲੇ ਦਿਨਾਂ 'ਚ 15 ਅਗਸਤ ਦੇ ਹਵਾਲੇ ਨਾਲ ਜ਼ਿਕਰ ਕੀਤਾ ਹੈ ਕਿ ਪਾਰਟੀਸ਼ਨ ਔਰ ਜਿਸ ਦੇ ਵਿੱਚ 1.5 ਕਰੋੜ ਦੇ ਕਰੀਬ ਲੋਕ ਬੇਘਰੇ ਹੋਏ, 15 ਤੋਂ 20 ਲੱਖ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਔਰ ਜੇ ਉਸ ਦਾ ਖੂਨ ਉਹਨਾਂ ਮਾਰੇ ਗਏ 15-20 ਲੱਖ ਦਾ ਔਰ 1.5 ਕਰੋੜ ਜਿਹੜੇ ਬੇਘਰੇ ਹੋਏ, ਜੇ ਉਹਦੇ ਲਈ ਕੋਈ ਜ਼ਿੰਮੇਵਾਰ ਹੈ ਤੇ ਇਹੀ ਬ੍ਰਿਟਿਸ਼ ਕਲੋਨੀਅਲਸ ਨੇ ਜਿਨ੍ਹਾਂ ਨੇ ਜਿਹੜੀ ਇਹੀ ਈਵਨ ਮਾਈਗ੍ਰੇਸ਼ਨ ਜਾਂ ਟ੍ਰਾਂਸਫਰ ਆਫ ਪਾਪੂਲੇਸ਼ਨ
ਪੀਸਫੁਲੀ ਵੀ ਹੋ ਸਕਦੀ ਸੀ, ਪਰ ਸਪਟੈਂਬਰ 48 ਦੇ ਵਿੱਚ ਪਾਰਟੀਸ਼ਨ ਹੋਣੀ ਸੀ। ਮਾਊਂਟ ਬੈਟਨ ਗਿਆ, ਉਹਨੇ ਕਾਹਲੀ ਪਾ ਦਿੱਤੀ ਕਿ ਨਹੀਂ ਇਹ ਸਾਲ ਪਹਿਲਾਂ ਚੁੱਕਤਾ। ਰੈੱਡ ਕਲਿਫ ਲਿਆਂਦਾ ਜਿਹੜਾ ਕਦੇ ਆਇਆ ਹੀ ਨਹੀਂ ਸੀ, ਉਹਨੇ ਜਿਹੜੀ ਲੀਕ ਖਿੱਚੀ ਔਰ ਉੱਥੋਂ ਪੈਕ ਹੋ ਕੇ ਆ ਗਿਆ। ਨਾ ਪਹਿਲਾਂ ਕਦੇ ਇੰਡੀਆ ਆਇਆ ਸੀ, ਨਾ ਉਸ ਤੋਂ ਬਾਅਦ 'ਚ ਆਇਆ। ਆਉਣ ਲੱਗੇ ਵੀ ਸਾਰੇ ਡਾਕੂਮੈਂਟ ਸਾੜ ਕੇ ਆ ਗਏ। ਹੁਣ ਇਹਦੇ ਲਈ ਵੀ ਇਹ ਜ਼ਿੰਮੇਵਾਰ ਨੇ। ਔਰ ਇਹਨਾਂ 75 ਸਾਲਾਂ 'ਚ ਇਹੀ ਕਸ਼ਮੀਰ ਦਾ ਕ੍ਰਾਈਸਿਸ ਹੋਏ। ਜੇ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਈਵਨ ਉਸ ਕਦੇ ਸਾਡਾ ਮਹਾਰਾਜਾ ਦਲੀਪ ਸਿੰਘ ਜਲਾਵਤਨ ਕਰਕੇ ਉਹਨੂੰ ਕਿਵੇਂ ਇੱਥੇ ਰੱਖ ਕੇ ਕਿਵੇਂ ਜ਼ਲੀਲ ਕੀਤਾ ਗਿਆ ਸੀ, ਕਿਵੇਂ ਜਿਹੜਾ ਹੈ ਉਸ ਦੇ ਨਾਲ ਟਰੀਟ ਕੀਤਾ ਸੀ। ਪਰ ਇਹ ਕਹਾਣੀ 1849 ਤੋਂ ਅਸੀਂ ਸ਼ੁਰੂ ਕਰਦੇ ਹਾਂ, ਜਦੋਂ ਕਿ ਪੰਜਾਬ ਇਹਨਾਂ ਨੇ ਹੜੱਪਿਆ। ਤੇ ਹੁਣ ਆਲਮੋਸਟ ਪੌਣੇ 200 ਸਾਲ ਬਾਅਦ ਇਹੀ ਬ੍ਰਿਟਨ, ਜਿਹਨੂੰ ਸਿੱਖਾਂ ਨੇ ਅੱਜ 1 ਮਿਲੀਅਨ ਦੇ ਲਗਭਗ ਸਿੱਖ ਉਸ ਮੁਲਕ ਨੂੰ ਆਪਣਾ ਮੁਲਕ ਕਹਿੰਦੇ ਨੇ, ਪਰ ਇਹ ਕੰਟਰੀ ਆਫ ਸ਼ਾਪਕੀਪਰਸ, ਇਹ ਦੁਕਾਨਦਾਰ ਜਿਹੜੇ ਬਿਲਕੁਲ ਆਪਣਾ ਸੌਦਾ ਵੇਚਣ ਦੇ ਨਾਂ ਥੱਲੇ ਆਪਣੇ ਹੀ ਸਿਟੀਜ਼ਨਸ ਦਾ ਕਿਵੇਂ ਘਾਣ ਕਰ ਰਹੇ ਨੇ, ਕਿਵੇਂ ਉਹਨਾਂ ਨੂੰ ਮੌਤ ਦੇ ਮੂੰਹ 'ਚ ਤੱਕ ਰਹੇ ਨੇ, ਇਹ ਲੇਟੈਸਟ ਉਦਾਹਰਣ ਹੈ। ਔਰ ਮੈਂ ਸਮਝਦਾ ਹਾਂ ਵੀ ਇਹ ਗੱਲ ਬੇਸ਼ੱਕ ਇੰਗਲੈਂਡ ਦੇ ਸਿੱਖ ਆਪਣੇ ਤੌਰ ਤੇ ਲੜਨਗੇ ਇਸ ਕੇਸ ਨੂੰ ਵੀ, ਇਹਨਾਂ ਨੂੰ ਐਕਸਪੋਜ਼ ਵੀ ਇਹ ਹੋਏ ਨੇ, ਲੇਕਿਨ ਇਹ ਗੱਲ ਸਾਨੂੰ ਇੱਕ ਵਾਰ ਫੇਰ ਯਾਦ ਦਹਾਨੀ ਵੀ ਕਰਵਾਉਂਦੀ ਹੈ। ਔਰ ਸਾਡਾ ਇਸ ਦੇ ਉੱਤੇ ਹੋਰ ਵੀ ਫੇਥ ਹੋਣਾ ਚਾਹੀਦਾ ਹੈ ਕਿ ਇਹ ਨੇ ਘਰਿਆਂ ਦੀ ਦਾਸਤਾਨ, ਬੇਘਰੀ ਕੌਮਾਂ ਦੀ ਦਾਸਤਾਨ ਇਵੇਂ ਹੀ ਹੁੰਦੀ ਹੈ, ਕਿਉਂਕਿ ਅਲਟੀਮੇਟਲੀ ਜਿਹੜੇ ਇਹ ਮੁਲਕਾਂ ਵਾਲੇ ਵਪਾਰੀ ਲੋਕ ਨੇ, ਇਹ ਉਹਨਾਂ ਨੂੰ ਵੀ ਕਮੋਡਿਟੀ ਬਣਾ ਕੇ ਵੇਚਦੇ ਨੇ, ਕਿਹਨੇ ਕੀ ਸੌਦਾ ਵੇਚਣਾ ਹੈ ਤੇ ਕਿਹਦੇ ਨਾਲ ਕੀ ਹਵਾਲੇ ਕਰਨਾ ਹੈ। ਜਗਤਾਰ ਸਿੰਘ ਜੌਹਲ ਨੂੰ ਹਵਾਲੇ ਕਰਕੇ ਇਹਨਾਂ ਨੇ ਕੀ ਉਹਦੇ ਤੋਂ ਮਫਾਦ ਲਿਆ ਹੋਏਗਾ। ਆਉਣ ਵਾਲੇ ਪੀਰੀਅਡ 'ਚ ਕੀ ਸੌਦੇ ਜਿਹੜੇ ਨੇ ਉਹ ਵੇਚੇ ਜਾਣਗੇ, ਕਿਉਂਕਿ ਆ ਜਿਹੜਾ ਹੁਣ ਇਹਨਾਂ ਦਾ ਇੱਕ ਰਿਸ਼ੀ ਸੁਨਕ ਜਿਹੜਾ ਪ੍ਰਾਈਮ ਮਿਨਿਸਟਰੀਅਲ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਹੈ, ਨੰਬਰ 2 ਤੇ ਆਇਆ ਹੋਇਆ, ਉਹਦੀ ਅਜੇ ਵੋਟਾਂ ਹੋਣੀਆਂ ਨੇ। ਉਹ ਕਹਿ ਰਿਹਾ ਸੀ 2 ਦਿਨ ਪਹਿਲਾਂ ਇੱਕ ਇੰਡੀਅਨਸ ਦੀ ਕਾਨਫਰੰਸ ਕਿ ਜੀ ਹੁਣ ਜੇ ਮੈਂ ਬਣ ਗਿਆ ਤੇ ਅਸੀਂ ਫਿਰ ਬ੍ਰਿਟਨ ਦੇ ਨਾਲ 2 ਵੇ ਹੋਏਗਾ, ਬ੍ਰਿਟਨ ਦੇ ਸਿਟੀਜ਼ਨ ਜਿਹੜੇ ਨੇ ਇੰਡੀਆ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨਗੇ, ਫਲਾਣਾ ਵੀ ਹੋਏਗਾ, ਢਿਮਕਾ ਵੀ ਹੋਏਗਾ। ਸੋ ਮੈਨੂੰ ਤਾਂ ਇਹ ਲੱਗਦਾ ਕਿ ਵੀ ਇਹ ਉਹੀ 75 ਸਾਲਾਂ 'ਚ ਵੀ ਇਹ ਜਿਹੜੀ ਹੈ ਇੰਡੀਆ ਉਹਨਾਂ ਦੀ ਐਕਸਟੈਂਸ਼ਨ ਹੀ ਰਿਹਾ ਜਾਂ ਉਹਨਾਂ ਦੀ ਜਿਹੜੀ ਹੈ ਸਬਸਿਡਰੀ ਰਿਹਾ। ਤੇ ਹੁਣ ਇਹ ਸਾਬਤ ਹੁੰਦਾ ਹੈ ਕਿ ਭਾਈ ਸਿੱਖਾਂ ਦੇ ਨਾਲ ਕਿੰਨੀ ਕੁ ਲਾਇਲਟੀ ਤਾਂ ਦੂਰ ਦੀ ਗੱਲ, ਇਹ ਆਪਣੇ ਸਿਟੀਜ਼ਨਸ ਦੇ ਨਾਲ ਜਿਹੜੇ ਨੇ ਉਹਨਾਂ ਦੇ ਨਾਲ ਇਹ ਕੀ ਵਿਹਾਰ ਕਰ ਰਹੇ ਨੇ। ਇਸ ਤੋਂ ਇਹ ਗੱਲ ਅਗੇਨ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਆਪਣਾ ਘਰ, ਆਪਣਾ ਮੁਲਕ ਖਾਲਿਸਤਾਨ ਬਣਾਏ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ। ਇਹਨਾਂ ਮੁਲਕਾਂ 'ਚ ਵੀ ਤੁਸੀਂ ਰਹਿ ਕੇ ਜਿੰਨਾ ਮਰਜ਼ੀ ਇਹਨਾਂ ਨੂੰ ਸਰਵ ਕਰ ਲਓ, ਪਰ ਇਹਨਾਂ ਦੁਕਾਨਦਾਰਾਂ ਨੇ ਤੁਹਾਨੂੰ ਅਲਟੀਮੇਟਲੀ ਜਿਹੜਾ ਹੈ ਉਹ ਸੈਲਿੰਗ ਕਮੋਡਿਟੀ ਬਣਾਇਆ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।